ਐਸ ਮੇਰੀ ਗੱਲ ਦਾ ਸਿਆਸਤ ਨਾਲ ਕੋਈ ਤਲਕ ਨਹੀਂ। ਹਰ ਗੱਲ ਨੂੰ ਖਿੱਚ ਕੇ ਤੇ ਫਟਾਫਟ ਸਿਆਸਤ ਵੱਲ ਨਾ ਲੈ ਜਾਇਆ ਕਰੋ। ਕੋਈ ਗੱਲ ਉਂਝ ਵੀ ਸੁਣਾਈ ਜਾਂਦੀ। ਕਿਸੇ ਬੰਦੇ ਦਾ ਰੰਗ ਸੀ ਬਾਬਾ ਕਾਲਾ ਤੇ ਉਹਦਾ ਬੱਚਾ ਪੈਦਾ ਹੋਇਆ ਤੇ ਉਹ ਉਦੋਂ ਵੀ ਬਹੁਤਾ ਕਾਲਾ ਤੇ ਉਹ ਬੀਬੀ ਰੋਜ਼ ਦਿਹਾੜੀ ਬੱਚਿਆਂ ਨੂੰ ਇਸ਼ਾਰਾ ਕਰਕੇ ਤੇ ਆਖਿਆ ਆਪਣੇ ਪਿਓ ਤੇ ਗਿਆ, ਇਹ ਪਿਓ ਤੇ ਗਿਆ। ਆ ਰੰਗ ਜੋ ਬਾਬਾ ਕਾਲਾ ਸੀ। ਇਹ ਦੁਨੀਆ ਦਾ ਦਸਤੂਰ ਹੈ ਕਿ ਕੋਈ ਵੀ ਕੰਮ ਠੀਕ ਹੋਈਏ ਨਾ ਤੇ ਲੋਕੀ ਆਂਦੇ ਨੇ ਮੈਂ ਠੀਕ ਕੀਤਾ ਤੇ ਜੇ ਕੰਮ ਖਰਾਬ ਹੋਈਏ ਨਾ ਤੇ ਆਂਦੇ ਨੇ ਫਲਾਣੇ ਬੰਦੇ ਨੇ ਕੰਮ ਖਰਾਬ ਕੀਤਾ ਜਾਂ ਇਹ ਅੱਲਾ ਦੀ ਮਰਜ਼ੀ ਹੋਣਾ ਹੀ ਹੈ ਤੁਸੀਂ। ਉਹ ਰੋਜ਼ ਦਿਹਾੜੀ ਨਾ ਬੱਚਿਆਂ ਨੂੰ ਇਸ਼ਾਰਾ ਕਰਕੇ ਤੇ ਬੀਬੀ ਆਖੇ ਵੀ ਇਹ ਆਪਣੇ ਪਿਓ ਤੇ ਗਿਆ, ਆਪਣੇ ਪਿਓ ਤੇ ਗਿਆ। ਇੱਕ ਦਿਨ ਉਹ ਵਿਚਾਰਾ ਅੱਕਿਆ ਸੱਤਿਆ ਥੱਕਿਆ ਘਰ ਆਇਆ ਨਾ ਤੇ ਬੀਬੀ ਫੇਰ ਪਈ ਆਖੇ ਵੀ ਆਪਣੇ ਪਿਓ ਤੇ ਗਿਆ ਤੇ ਉਹ ਅੱਕ ਕੇ ਆਖਣ ਲੱਗਾ ਵੀ ਐਡਾ ਜੋ ਤੈਨੂੰ ਕਾਲਾ ਭੈੜਾ ਲੱਗਦਾ ਤੇ ਅਗਲਾ ਚਿੱਟਾ ਜੰਮ ਲੈ ਤੇ ਸ਼ਰਮਿੰਦੀ ਨਹੀਂ ਹੋਈ, ਫਟਾਫਟ ਆਖਣ ਲੱਗੀ ਲੱਗ ਗਈ। ਉਹ ਕਹਿੰਦਾ ਚੁੱਪ ਕਰ, ਚਵਲ ਦੀ ਚਵਲ ਨਾ ਹੋਏ ਤੇ ਲੱਗ ਗਈ। ਇਹਦੇ ਤੇਰਾ ਕੀ ਕਮਾਲ ਹੈ? ਇਹ ਤੇ ਅੱਲਾਹ ਪਾਕ ਦੀ ਜ਼ਾਤ ਦੇ ਇਖਤਿਆਰ ਦੇ ਵਿੱਚ ਉਹ ਜਿਹਨੂੰ ਚਾਹੇ ਚਿੱਟਾ ਦੇ, ਜਿਹਨੂੰ ਚਾਹੇ ਕਾਲਾ ਦੇ, ਜਿਹਨੂੰ ਚਾਹੇ ਡੱਬ ਖੜੱਬਾ ਦੇ, ਜਿਹਨੂੰ ਚਾਹੇ ਉਹ ਦੇ ਹੀ ਨਾ, ਇਹ ਲੱਗ ਗਈ। ਆਖ ਲੱਗੀ ਨਹੀਂ ਮੈਂ ਇਹਦੀ ਕਾਟ ਕਰਾਂਦੀ। ਉਹ ਕਹਿੰਦਾ ਸ਼ੈਤਾਨ ਹੋਈ ਕਾਟ ਕਰਾਂ। ਅਗਲਾ ਬੱਚਾ ਜਦੋਂ ਪੈਦਾ ਹੋਇਆ ਨਾ ਤੇ ਉਹ ਪਹਿਲੇ ਨਾਲੋਂ ਵੀ ਬਹੁਤਾ ਕਾਲਾ ਤੂੰ ਤੇ ਉਹ ਬੰਦੇ ਦਾ ਨਾ ਵੇਖ ਕੇ ਤੇ ਹਾਸਾ ਨਿਕਲ ਗਿਆ। ਤਾਂ ਆਖਿਆ ਵੇ ਇਹ ਕੀ ਜੰਮੇ ਤੇ ਅੱਗੋਂ ਸ਼ਰਮਿੰਦੀ ਨਹੀਂ ਹੋਈ। ਆਖਣ ਲੱਗੀ ਤੂੰ ਸੁਣਿਆ ਨਹੀਂ? ਉਹ ਆਂਦਾ ਕੀ? ਆਂਦੀ ਕਾਲੇ ਦੀ ਕਾਟ ਕਾਲੇ ਨਾਲ ਹੀ ਹੁੰਦੀ ਹੈ। ਆ ਕਾਲੇ ਦੀ ਕਾਟ ਕਾਲੇ ਨਾਲ ਹੁੰਦੀ ਹੈ। ਕੁਝ ਜੀਆਂ ਦੀ ਨਾ ਇਹ ਨੇਚਰ ਦੇ ਵਿੱਚ ਚੀਜ਼ ਸ਼ਾਮਲ ਹੁੰਦੀ। ਉਹਨਾਂ ਨੂੰ ਜਿੰਨਾ ਮਰਜ਼ੀ ਬਿਜ਼ਤ ਕਰੋ, ਜਿੰਨਾ ਮਰਜ਼ੀ ਉਹਨਾਂ ਨੂੰ ਢੀਠ ਕਰੋ, ਉਹਨਾਂ ਦੇ ਨਾ ਫਿਤਰਤ ਦੇ ਵਿੱਚ ਹੁੰਦਾ ਕਿ ਉਹ ਬਿਸਤੀ ਮਹਿਸੂਸ ਨਹੀਂ ਕਰਦੇ। ਜਿੰਨੀ ਮਰਜ਼ੀ ਉਹਨਾਂ ਦੀ ਕੁੱਤੇ ਖਾਣੀ ਘਰ ਚੜੋ, ਉਹਨਾਂ ਦੇ ਵਿੱਚ ਮਤਲਬ ਇਹ ਚੀਜ਼ ਹੁੰਦੀ ਨਹੀਂ ਕਿ ਉਹ ਮਹਿਸੂਸ ਕਰਨ। ਮੈਂ ਇੱਥੇ ਨਿੱਕੀ ਦੀ ਗੱਲ ਸੁਣਾਉਣ ਤੇ ਮਜਬੂਰ ਹੋ ਗਿਆ। ਹਕੀਕਤ ਬਾਤ ਇਹ ਵੇ ਕਿ ਜਿਹੜੇ ਉਤਲੇ ਨੇ ਨਾ, ਜਿੰਨੀ ਦੇਰ ਤੱਕ ਉਹਨਾਂ ਨੇ ਠੀਕ ਹੋਣਾ ਤੇ ਥੱਲੇ ਵਾਲਿਆਂ ਨੇ ਉੱਤੇ ਵਾਲਿਆਂ ਨਾਲ ਤਾਮਨ ਨਹੀਂ ਕਰਨਾ। ਦੋਵਾਂ ਨੇ ਜਿੰਨੀ ਦੇਰ ਤੱਕ ਆਪਣੇ ਆਪਣੇ ਫਰਾਇਜ਼ ਨੂੰ ਸਹੀ ਤਰੀਕੇ ਦੇ ਨਾਲ ਸਰ ਅੰਜਾਮ ਨਹੀਂ ਨਾ ਦੇਣਾ, ਉਨੀ ਦੇਰ ਤੱਕ ਮਾਮਲਾ ਠੀਕ ਹੋ ਹੀ ਨਹੀਂ ਸਕਦਾ। ਕਿਵੇਂ? ਸਾਦਤ ਹਸੈਨ ਮੰਟੂ ਆਂਦੇ ਨੇ ਕਿ ਮੈਂ ਇੱਕ ਵਾਰੀ ਨਾ ਇੱਕ ਤਵਾਇਫ ਦੇ ਕੋਠੇ ਤੇ ਗਿਆ ਤੇ ਗਰਮੀ ਦੇ ਨਾਲ ਲੋਕੀ ਤੜਫਦੇ ਸਨ ਪਏ ਤੇ ਜਦੋਂ ਮੈਂ ਉਹਦੇ ਕੋਠੇ ਤੇ ਗਿਆ ਨਾ ਤੇ ਉਸ ਤਵਾਇਫ ਨੇ 2 ਏਸੀ ਲਾਏ ਤੇ ਬੜਾ ਵੱਡਾ ਕੰਬਲ ਲੈ ਕੇ ਨਾ, ਗਰਮ ਮੋਟਾ ਕੰਬਲ ਲੈ ਕੇ ਤੇ ਏਸੀ ਦੇ ਵਿੱਚ ਬੈਠੀ। ਤੇ ਮੈਂ ਉਹਨੂੰ ਜਾ ਕੇ ਆਖਿਆ ਮੈਂ ਕਿਹਾ ਗੱਲ ਸੁਣ, ਆ ਬਾਹਰ ਦੁਨੀਆ ਤੜਫਦੀ ਏ ਪਈ, ਆ ਗਰਮੀ ਦੇ ਨਾਲ ਭੁੱਜਦੀ ਏ ਪਈ ਤੇ ਤੂੰ 2 ਏਸੀਆਂ ਦੀ ਬਜਾਏ ਇੱਕ ਏਸੀ ਲਾ ਲੈ, ਉਹਦੀ ਸਪੀਡ ਥੋੜੀ ਜਿਹੀ ਘਟਾ ਲੈ ਤੇ ਕੰਬਲ ਉਤੋਂ ਲਾ ਲੈ ਤਾਂ ਕਿ ਇਹਦੀ ਕੋਈ ਬਚਤ ਹੋਵੇ ਤੇ ਇਹ ਜਿਹੜਾ ਮਤਲਬ ਲੋਡ ਏ ਇਹ ਕਿ ਹੋਰ ਇਸਤੇਮਾਲ ਕਰੇ। ਤੂੰ ਥੋੜਾ ਜਿਹਾ ਨਾ ਦੂਜਿਆਂ ਦੇ ਉੱਤੇ ਕੋਈ ਤਰਸ ਖਾ। ਕਿ ਉਹ ਤਵਾਇਫ ਬੋਲ ਕੇ ਤੇ ਫਟਾਫਟ ਆਖਣ ਲੱਗੀ ਅਸਾਂ ਬਿੱਲ ਕਿਹੜਾ ਆਪਣੀ ਜੇਬ ਚੋਂ ਦੇਣਾ, ਅਸਾਂ ਕਿਹੜਾ ਪੱਲਿਓਂ ਦੇਣਾ। ਉਹ ਆਂਦੇ ਨੇ ਇਹਦੀ ਗੱਲ ਜਿਹੜੀ ਹੈ ਨਾ ਉਹ ਮੇਰੇ ਜ਼ਿਹਨ ਦੇ ਵਿੱਚ ਇੰਜ ਬਿਲਕੁਲ ਰਕਮ ਹੋ ਗਈ, ਫਿੱਟ ਹੋ ਗਈ ਕਿ ਤਵਾਇਫ ਹੈ ਤੇ ਗੱਲ ਉਂਝ ਨੇ ਠੀਕ ਕੀਤੀ ਵੀ ਅਸਾਂ ਕਿਹੜਾ ਪੱਲਿਓਂ ਦੇਣਾ। ਆਂਦੇ ਨੇ ਇੱਕ ਵਾਰੀ ਮੈਂ ਨਾ ਇੱਕ ਦਫ਼ਤਰ ਦੇ ਵਿੱਚ ਗਿਆ, ਸਰਕਾਰੀ ਆਫਿਸ ਦੇ ਵਿੱਚ ਨਾ, ਉੱਥੇ ਮੈਂ ਕੀ ਵੇਖਣਾ ਜਾ ਕੇ ਕਿ ਇੱਕ ਅਫੀਸਰ ਮਤਲਬ ਉਹਨੇ ਉਹ 2 ਏਸੀ ਲਾਏ, ਉਸੇ ਤਰ੍ਹਾਂ ਹੀ ਸੇਮ ਤਵਾਇਫ ਵਾਂਗੂ ਉਂਝ ਹੀ ਏਸੀ ਲਾਏ ਤੇ ਉਂਝ ਹੀ ਉਹਨਾਂ 3 ਪੀਸ ਪਾਇਆ ਤੇ ਬੜਾ ਘੁੱਟ ਵੱਟ ਕੇ ਬੜਾ ਬਾਊ ਸ਼ਾਊ ਬਣ ਕੇ ਟਾਈ ਸ਼ਾਈ ਲਾ ਕੇ ਬੈਠਾ। ਤੇ ਮੈਂ ਉਹੀ ਲਫ਼ਜ਼ ਜਿਹੜੇ ਤਵਾਇਫ ਨੂੰ ਆਖੇ ਸਨ ਉਹੀ ਮੈਂ ਇਹਨਾਂ ਨੂੰ ਆਖੇ ਵੀ ਸਾਹਿਬ ਜੀ ਆ ਬਾਹਰ ਦੁਨੀਆ ਤੜਫਦੀ ਹੈ ਪਈ, ਭੁੱਜਦੀ ਹੈ ਪਈ ਗਰਮੀ ਦੇ ਨਾਲ ਤੇ ਤੁਸੀਂ ਅਗਰ ਤੁਸੀਂ 2 ਏਸੀਆਂ ਦੀ ਬਜਾਏ ਇੱਕ ਏਸੀ ਲਾ ਲਓ ਤੇ ਜਿਹੜਾ ਆਪਣੇ ਆਪ ਨੂੰ ਦੱਬੂ ਚਾੜੇ ਆ ਜੇ, ਇਹ ਜਿਹੜਾ ਲੇਫ ਪਾਏ ਆ ਜੇ ਦਿਵਾਲੇ, ਇਹਦੀ ਬਜਾਏ ਤੁਸੀਂ ਕੋਈ ਟੀ-ਸ਼ਰਟ ਪਾ ਲਓ ਤਾਂ ਕਿ ਤੁਹਾਡਾ ਮਤਲਬ ਉਹ ਗਰਮੀ ਜਿਹੜੀ ਹੈ ਨਾ ਉਹ ਮੈਨੇਜ ਹੋ ਜਾਏ ਮਾਹੌਲ। ਤੇ ਉਹ ਬੋਲ ਕੇ ਤੇ ਫਟਾਫਟ ਆਖਣ ਲੱਗਾ ਆਂਦਾ ਜਿੰਨਾ ਮਰਜ਼ੀ ਬਿੱਲ ਪਿਆ ਹਾਂ ਕਿਹੜਾ ਪੱਲਿਓਂ ਦੇਣਾ, ਅਸਾਂ ਕਿਹੜਾ ਆਪਣੀ ਜੇਬ ਚੋਂ ਦੇਣਾ। ਆਂਦਾ ਮੈਂ ਹਿਸਾਬ ਲਾਇਆ ਕਿ ਹੈ ਤੂੰ ਬੰਦਾ ਉਹ ਕੋਠੇ ਵਾਲੀ ਤਵਾਇਫ ਹੈ ਲੇਕਿਨ ਤੇਰੇ ਅੰਦਰ ਤੇ ਉਸ ਕੋਠੇ ਵਾਲੀ ਤਵਾਇਫ ਅੰਦਰ ਬਿਲਕੁਲ ਕੋਈ ਫਰਕ ਨਹੀਂ। ਇਹ ਚੀਜ਼ ਮੁਸ਼ਤਰਕ ਹੈ ਕਿ ਤੁਹਾਡੀ ਦੋਵਾਂ ਦੀ ਸੋਚ ਇੱਕ। ਜਿਹੜਾ ਵੀ ਅਫੀਸਰ ਹੋਵੇ, ਜਿਹੜਾ ਵੀ ਅਹੁਦੇਦਾਰ ਹੋਵੇ ਤੇ ਉਹ ਹਕੂਮਤੀ ਮਾਲ ਨੂੰ ਜਾਂ ਸਰਕਾਰੀ ਮਾਲ ਨੂੰ ਜਾਂ ਬੈਤੁਲ ਮਾਲ ਦੇ ਮਾਲ ਨੂੰ ਉਹ ਇੰਜ ਸਮਝੇ ਜਿਵੇਂ ਹਰਾਮ ਦਾ ਮਾਲ ਹੈ। ਉਹ ਸਮਝੋ ਉਸੇ ਤਵਾਇਫ ਦਾ ਪੁੱਤਰ ਹੀ ਹੈ ਜਾਂ ਹੈ ਹੀ ਉਸੇ ਤਵਾਇਫ ਦੀ ਮਾਨਿੰਦੇ, ਕਿਉਂਕਿ ਉਹਦੀ ਸੋਚ ਉਹਦੇ ਨਾਲ ਮਿਲਦੀ, ਉਹਦੀ ਸੋਚ ਡਿਫਰੈਂਟ ਨਹੀਂ। ਅਗਰ ਤੁਸੀਂ ਕੌਮ ਦੇ ਨਾਲ ਮੁਖਲਿਸ ਹੋ, ਅਗਰ ਤੁਸੀਂ ਆਪਣੀ ਆਵਾਮ ਦੇ ਨਾਲ ਮੁਖਲਿਸ ਹੋ, ਅਗਰ ਤੁਸੀਂ ਆਪਣੇ ਮੁਲਕ ਦੇ ਨਾਲ ਮੁਖਲਿਸ ਹੋ,
ਅਗਰ ਤੁਸੀਂ ਇਹ ਚਾਹੁੰਦੇ ਹੋ ਕਿ ਸਾਡਾ ਮੁਲਕ ਸੰਵਰੇ, ਸਾਡੀ ਕੌਮ ਸੰਵਰੇ, ਸਾਡੇ ਹਾਲਾਤ ਸੰਵਰ ਜਾਣ, ਇਹਦੇ ਵਾਸਤੇ ਸਿਰਫ ਵੱਡਿਆਂ ਅਫੀਸਰਾਂ ਨੂੰ ਨਹੀਂ, ਇੱਕ ਰੇਹੜੀ ਵਾਲੇ ਤੋਂ ਲੈ ਕੇ, ਇੱਕ ਆਮ ਮਜ਼ਦੂਰ ਤੋਂ ਲੈ ਕੇ ਤੇ ਹੁਕਮਰਾਨ ਤੱਕ ਸਭ ਨੂੰ ਹਿੱਸਾ ਪਾਣਾ ਪਵੇਗਾ, ਔਰ ਹਾਲਾਤ ਬਿਹਤਰ ਹੋ ਸਕਦੇ ਨੇ।